ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਈਦ ਦੇ ਉੱਤੇ ਕੁਰਬਾਨੀ ਅਦਾ ਕਰਨਾ ਤੁਹਾਡੇ ਜ਼ਿਹਨੀ ਸਕੂਨ ਵਾਸਤੇ ਕਿਸ ਤਰ੍ਹਾਂ ਫਾਇਦਾਮੰਦ ਹੁੰਦਾ ਹੈ। ਦੇਖੋ, ਕੁਰਬਾਨੀ ਇੱਕ ਫਰੀਜ਼ਾ ਹੈ, ਇੱਕ ਇਬਾਦਤ ਹੈ, ਇਹਦਾ ਸਵਾਬ ਆਪਣੀ ਜਗ੍ਹਾ ਤੇ, ਲੇਕਿਨ ਕੁਰਬਾਨੀ ਕਰਨ ਦੇ ਨਾਲ ਤੁਹਾਨੂੰ ਜ਼ਿਹਨੀ ਸਕੂਨ ਵੀ ਮਿਲਦਾ ਹੈ। ਔਰ ਕਿਵੇਂ ਮਿਲਦਾ ਹੈ? ਮੈਂ ਤਿੰਨ ਤਰੀਕੇ ਤੁਹਾਨੂੰ ਦੱਸਾਂਗਾ। ਤਿੰਨ ਤਰੀਕਿਆਂ ਦੀ ਵਜ੍ਹਾ ਤੋਂ, ਤਿੰਨ ਵਜ੍ਹਾ ਤੋਂ ਤੁਹਾਨੂੰ ਫਾਈਨਲੀ ਤੁਹਾਡਾ ਜ਼ਿਹਨੀ ਦਬਾਅ ਘਟਦਾ ਔਰ ਤੁਹਾਨੂੰ ਜ਼ਿਹਨੀ ਸਕੂਨ ਮਿਲਦਾ। ਨੰਬਰ 1 ਇਹ ਕਿ ਤੁਹਾਡੇ 'ਚ ਨਾ ਸੈਂਸ ਆਫ ਕੰਟਰੋਲ ਪੈਦਾ ਹੁੰਦਾ, ਯਾਨੀ ਕਿ ਕੰਟਰੋਲ ਦਾ ਅਹਿਸਾਸ ਪੈਦਾ ਹੁੰਦਾ। ਉਹ ਕਿਸ ਤਰ੍ਹਾਂ ਕਿ ਜਦੋਂ ਤੁਸੀਂ ਕੋਈ ਫਰਜ਼ ਔਰ ਇੱਕ ਜ਼ਿੰਮੇਵਾਰੀ ਅਦਾ ਕਰ ਦਿੰਦੇ ਜੇ ਨਾ, ਤਾਂ ਤੁਸੀਂ ਸਮਝਦੇ ਜੇ ਕਿ ਮੈਂ ਕੋਈ ਚੀਜ਼ ਅਦਾ ਕਰ ਚੁੱਕਿਆ, ਮੇਰਾ ਕੋਈ ਫਰਜ਼ ਪੂਰਾ ਹੋ ਗਿਆ। ਤੁਸੀਂ ਆਪਣੇ ਆਪ ਨੂੰ ਕੰਟਰੋਲ ਫੀਲ ਕਰਦੇ ਜੇ। ਔਰ ਜਦੋਂ ਵੀ ਆਪਣੇ ਆਪ ਨੂੰ ਤੁਸੀਂ ਕੰਟਰੋਲ ਫੀਲ ਕਰੋਗੇ, ਤੁਹਾਡੀ ਬਾਡੀ ਦੇ ਵਿੱਚ ਜਿਹੜਾ ਸਟ੍ਰੈਸ ਹਾਰਮੋਨ ਹੈ ਉਹ ਘਟੇਗਾ ਔਰ ਤੁਹਾਨੂੰ ਸਕੂਨ ਮਿਲੇਗਾ। ਨੰਬਰ 1 ਇਹ ਚੀਜ਼। ਦੂਸਰੀ ਚੀਜ਼ ਇਹ ਕਿ ਤੁਹਾਨੂੰ ਇੱਕ ਸ਼ੁਕਰੀਆ ਦਾ ਅਹਿਸਾਸ ਹੁੰਦਾ ਕਿ ਅੱਲਾਹ ਤਾਲਾ ਨੇ ਤੁਹਾਨੂੰ ਤੌਫੀਕ ਦਿੱਤੀ, ਤੁਸੀਂ ਕੁਰਬਾਨੀ ਕੀਤੀ, ਤੁਹਾਨੂੰ ਇੱਕ ਸ਼ੁਕਰੀਆ ਦਾ ਫੀਲਿੰਗ ਆਉਂਦੀ। ਔਰ ਜਦੋਂ ਵੀ ਤੁਸੀਂ ਗ੍ਰੈਟੀਚਿਊਡ, ਸ਼ੁਕਰੀਆ ਅਦਾ ਕਰਦੇ ਜੇ ਔਰ ਫੀਲਿੰਗ ਆਉਂਦੀ ਤੁਹਾਨੂੰ, ਤੁਹਾਡੇ ਬ੍ਰੇਨ ਦੇ ਵਿੱਚ ਇੱਕ ਕੈਮੀਕਲ ਰਿਲੀਜ਼ ਹੁੰਦਾ ਜਿਹਨੂੰ ਅਸੀਂ ਸੈਰੋਟੋਨਿਨ ਕਹਿੰਦੇ, ਜੋ ਕਿ ਹੈਪੀਨੈਸ ਨਿਊਰੋਟ੍ਰਾਂਸਮਿਟਰ। ਔਰ ਜਦੋਂ ਵੀ ਹੈਪੀਨੈਸ ਨਿਊਰੋਟ੍ਰਾਂਸਮਿਟਰ ਰਿਲੀਜ਼ ਹੋਏਗਾ ਤਾਂ ਆਬਵੀਅਸਲੀ ਤੁਹਾਡਾ ਮੂਡ ਬਿਹਤਰ ਹੋਏਗਾ, ਤੁਸੀਂ ਅੱਛਾ ਫੀਲ ਕਰੋਗੇ, ਸਟ੍ਰੈਸ ਘਟੇਗਾ। ਔਰ ਤੀਸਰਾ ਇੱਕ ਤਰੀਕਾ ਇਹ ਹੁੰਦਾ ਹੈ ਕਿ ਜਦੋਂ ਵੀ ਜ਼ਾਹਿਰ ਹੈ ਤੁਸੀਂ ਕੁਰਬਾਨੀ ਕਰਦੇ ਜੇ ਤੇ ਫੈਮਿਲੀ ਗੈਦਰਿੰਗ ਹੁੰਦੀ ਹੈ। ਔਰ ਹਮੇਸ਼ਾ ਯਾਦ ਰੱਖਿਆ ਜੇ ਕਿ ਜਿਹੜੀ ਫੈਮਿਲੀ ਗੈਦਰਿੰਗ ਹੁੰਦੀ ਨਾ, ਆਪਣਿਆਂ ਦੇ ਨਾਲ ਜਦੋਂ ਤੁਸੀਂ ਟਾਈਮ ਸਪੈਂਡ ਕਰਦੇ ਜੇ, ਤੁਹਾਡੇ ਜਿਸਮ ਦੇ ਵਿੱਚੋਂ ਇੱਕ ਕੈਮੀਕਲ ਰਿਲੀਜ਼ ਹੁੰਦਾ ਜਿਹਨੂੰ ਅਸੀਂ ਆਕਸੀਟੋਸਿਨ ਕਹਿੰਦੇ ਹਾਂ, ਜਿਹਦੀ ਵਜ੍ਹਾ ਤੁਸੀਂ ਅੱਛਾ ਫੀਲ ਕਰਦੇ। ਤੇ ਲਿਹਾਜ਼ਾ ਕੁਰਬਾਨੀ ਕਰਨਾ ਸਿਰਫ ਇੱਕ ਫਰਜ਼ ਨਹੀਂ ਹੈ, ਬਲਕਿ ਤੁਹਾਡਾ ਜ਼ਿਹਨੀ ਸਕੂਨ ਵੀ ਹੈ। ਤੇ ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇ ਕਿ ਇਸੇ ਤਰ੍ਹਾਂ ਤੁਸੀਂ ਕੁਰਬਾਨੀਆਂ ਕਰਦੇ ਰਹੋ। ਮੇਰੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ।